व्यूअर्स फिर ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਸਾਡਾ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਰਜਿੰਦਰਪਾਲ ਸਿੰਘ ਜੀ ਦਾ। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੰਜ ਲੱਗਦਾ ਹੈ ਕਿ ਜੋ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਮੇਰੀ ਕੌਮ ਪ੍ਰਤੀ ਫਰਜ਼, ਇਹਨਾਂ ਸ਼ਬਦਾਂ ਤੋਂ ਬਿਨਾਂ ਇਹਨਾਂ ਸ਼ਬਦਾਂ ਤੋਂ ਮੈਨੂੰ ਇੰਜ ਲੱਗਦਾ ਹੈ ਜਿਵੇਂ ਅਸੀਂ ਕੋਈ ਅਹਿਸਾਨ ਕਰ ਰਹੇ ਹੋਈਏ ਕੌਮ ਤੇ। मैं इसे कौम चों हाँ ਅਤੇ जो काम काज ਹਨ कौम ਦੇ ਉਹ ਮੇਰੇ ਨਿੱਜੀ ਫਰਜ਼ ਹਨ ਅਤੇ ਮੈਂ ਆਪਣੇ ਫਰਜ਼ਾਂ ਤੋਂ ਭੱਜ ਨਹੀਂ ਸਕਦਾ। ਕਈ ਲੋਕ ਕੌਮ ਪ੍ਰਤੀ ਜ਼ਿੰਮੇਵਾਰੀ ਨੂੰ ਸੇਵਾ ਦਾ ਨਾਮ ਦਿੰਦੇ ਹਨ। ਆਖੇ ਕੌਮ ਜੋ ਸੇਵਾ ਲਾਊਗੀ ਸਿਰ ਮੱਥੇ। ਇਹ ਸੁਣ ਕੇ ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਲੋਕ ਫਰਜ਼ ਨੂੰ ਸੇਵਾ ਦਾ ਨਾਮ ਦੇ ਕੇ ਕੌਮ ਤੋਂ ਕਿਵੇਂ ਖਹਿੜਾ ਛੁਡਾਉਂਦੇ ਹਨ, ਕਿਉਂਕਿ ਸੇਵਾ ਤੁਹਾਡੀ ਮਰਜ਼ੀ ਹੈ, ਕਰੋ ਜਾਂ ਨਾ ਕਰੋ, ਪਰ ਫਰਜ਼ ਸਮਝ ਕੇ ਕਰਾਂਗੇ ਤਾਂ ਕਰਨੇ ਹੀ ਪੈਣੇ ਨੇ, ਕਿਤੇ ਭੱਜ ਨਹੀਂ ਸਕਦੇ ਉਹਨਾਂ ਤੋਂ। सेवा के नाम ते कौम कदे भी चढ़दी कला विच नहीं आ सकती। फर्ज समझांगे तां ही कौम चढ़दी कला विच आवेगी। गुरु घरां विच आम ही कहणगे कि सेवा कर लो भांडियां दी, लंगर दी, रुमाले भेटां दी, पर यह सेवा नहीं है, ये साडे फर्ज हन। गुरु घर दी सेवा कर लो ते मेवा ला लो। ग्रंथी सिंह भी यही कहणगे। ग्रंथियां नूं भी यह कहण नाल चंगा चढ़ावा मिलदा रहिंदा है। मैनूं जापदा है कि गुरु घरां च पंडितां दी थां ग्रंथी विराजमान होण। ਇਹ ਜਿਨ੍ਹਾਂ ਨੂੰ ਸੇਵਾ ਕਹਿੰਦੇ ਹਨ ਅਸਲ 'ਚ ਉਹ ਸਾਡੇ ਫਰਜ਼ ਹਨ। ਜੇ ਅਕਾਲ ਪੁਰਖ ਨੇ ਸਾਨੂੰ ਦੁਨੀਆ ਵਿੱਚ ਭੇਜਿਆ ਹੈ ਤਾਂ ਆਪਣੇ ਫਰਜ਼ ਸਮਝਦੇ ਇਨਸਾਨ ਨੂੰ ਪਦਾਰਥ ਦੇ ਭੰਡਾਰ ਦਿੱਤੇ ਹਨ। ਸਾਡਾ ਫਰਜ਼ ਹੈ ਕਿ ਲੰਗਰ ਲਗਾ ਕੇ ਗਰੀਬ ਦਾ ਢਿੱਡ ਭਰਦੇ ਅਤੇ ਇਨਸਾਨ ਵੀ ਆਪਣਾ ਫਰਜ਼ ਪੂਰਾ ਕਰਦਾ ਅਤੇ ਅਸੀਂ ਇਸ ਨੂੰ ਸੇਵਾ ਦਾ ਨਾਮ ਦਿੱਤਾ ਹੋਇਆ ਹੈ ਕਿ ਅਕਾਲ ਪੁਰਖ ਕੋਲੋਂ ਹੋਰ ਮੰਗਾਂਗੇ। ਅਕਾਲ ਪੁਰਖ ਨੇ ਆਪਣਾ ਫਰਜ਼ ਸਮਝਦੇ ਹੋਏ ਸਾਡੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੇ ਵਸਤਰ ਦਿੱਤੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਪੇਟਾ ਕਰਨ ਲੱਗੇ ਸੇਵਾ ਦਾ ਨਾਮ ਦਿੰਦੇ ਹਾਂ। ਜੇ ਕੋਈ ਗਰੀਬ ਨੂੰ ਕੁਝ ਦੇ ਦਿੰਦਾ ਹੈ ਤਾਂ ਸਾਰੀ ਉਮਰ ਇਹੀ ਸੋਚਦਾ ਰਹਿੰਦਾ ਹੈ ਕਿ ਮੈਂ ਬਹੁਤ ਵੱਡੀ ਸੇਵਾ ਕਰ ਲਈ ਹੈ। ਅਸੀਂ ਇਨਸਾਨ ਹਾਂ ਤੇ ਇਨਸਾਨ ਦੇ ਇਨਸਾਨ ਪ੍ਰਤੀ ਫਰਜ਼ ਹੀ ਹੁੰਦੇ ਹਨ, ਨਾ ਕਿ ਸੇਵਾ। ਸਾਡੀ ਫਿਤਰਤ ਦੇਖੋ, ਬਚਪਨ 'ਚ ਸਾਨੂੰ ਰੋਟੀ ਦੇਣੀ, ਸਕੂਲ ਭੇਜਣਾ, ਵੱਡੇ ਕਰਨਾ ਫਰਜ਼ ਹੈ ਅਤੇ ਵੱਡੇ ਹੋ ਕੇ ਅਸੀਂ ਕਹਿੰਦੇ ਹਾਂ ਕਿ ਕਰ ਲਓ ਮਾਂ-ਬਾਪ ਦੀ ਸੇਵਾ, ਮੇਵਾ ਮਿਲੂਗਾ। ਇੱਥੇ ਮੇਵਾ ਕੀ ਹੈ? ਮਾਂ-ਬਾਪ ਦੀ ਜਾਇਦਾਦ। ਜੇ ਮਾਂ-ਬਾਪ ਦੇ ਬੱਚਿਆਂ ਲਈ ਫਰਜ਼ ਹੁੰਦੇ ਤਾਂ ਬੱਚਿਆਂ ਦੇ ਮਾਂ-ਬਾਪ ਲਈ ਕੋਈ ਫਰਜ਼ ਨਹੀਂ। ਮੇਰੇ ਦਿਮਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੇਵਾ ਇੱਕੋ ਹੀ ਹੈ, ਗੁਰੂ ਕੀ ਸੇਵਾ ਸ਼ਬਦ ਵਿਚਾਰ, ਤੇ ਇਹ ਸੇਵਾ ਸਿੱਖ ਕੌਮ ਨਹੀਂ ਚਾਹੁੰਦੀ। ਮੱਥਾ ਟੇਕੀ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਅੱਗੇ ਨਹੀਂ ਤੁਰਦੇ। ਮੱਥੇ ਟੇਕ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੂਰਤੀ ਦਾ ਰੂਪ ਦੇ ਦਿੱਤਾ ਹੈ ਸਾਡੀ ਕੌਮ ਨੇ। ਜੀ ਡਾਕਟਰ ਸਾਹਿਬ। ਵੀਰ ਰਜਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਇੱਕ ਨੁਕਤੇ ਦੇ ਉੱਤੇ ਆਪਣਾ ਹਾਈਪੋਥੇਸਿਸ ਬਣਾਇਆ ਹੈ ਕਿ ਸੇਵਾ ਔਰ ਫਰਜ਼। ਜੀ ਉਹਨਾਂ ਦੇ ਕਹਿਣ ਮੁਤਾਬਕ ਜਿਹੜੀ ਸੇਵਾ ਹੈ, ਜਿਹੜੀ ਉਹਨਾਂ ਨੇ ਅਖੀਰ 'ਚ ਗੱਲ ਕਹੀ ਕਿ ਗੁਰੂ ਕੀ ਸੇਵਾ ਸ਼ਬਦ ਵਿਚਾਰ, ਉਹ ਸ਼ਬਦ ਦੇ ਵਿਚਾਰ ਹੈ। ਔਰ ਬਾਕੀ ਜਿਹੜੀ ਹੈ ਉਹਨਾਂ ਦੇ ਮੁਤਾਬਕ ਉਹ ਭਾਵੇਂ ਅਸੀਂ ਰੁਮਾਲੇ ਭੇਟ ਕਰੀਏ ਜਾਂ ਲੰਗਰ 'ਚ ਸੇਵਾ ਕਰੀਏ ਜਾਂ ਕਿਸੇ ਲੋੜਵੰਦ ਦੀ ਮਦਦ ਕਰੀਏ ਜਾਂ ਜਿਹੜਾ ਕਿਸੇ ਨੂੰ ਗਰੀਬ ਨੂੰ ਦਈਏ। ਔਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਬਚਪਨ ਤੋਂ ਜੋ ਮਾਂ-ਬਾਪ ਨੇ ਸਾਡੇ ਨਾਲ ਕੀਤਾ ਹੈ ਉਹ ਵੀ ਫਰਜ਼ ਸੀ, ਅਤੇ ਜੇ ਅਸੀਂ ਮਾਂ-ਪਿਓ ਦੀ ਜਿਹੜੀ ਹੈ ਉਹ ਦੇਖਭਾਲ ਕਰਦੇ ਹਾਂ ਜਾਂ ਉਹਨਾਂ ਦੀ ਟੇਕ ਕੇਅਰ ਕਰਦੇ ਹਾਂ ਤਾਂ ਇਹ ਸੇਵਾ ਨਹੀਂ ਹੈ, ਇਹ ਵੀ ਫਰਜ਼ ਹੈ। ਪਰ ਸਾਨੂੰ ਸੇਵਾ ਦਾ ਮੇਵਾ ਜਾਂ ਇਸ ਕਿਸਮ ਦੇ ਸ਼ਬਦਾਂ ਦੇ ਨਾਲ ਹੀ ਆਪਣੇ ਆਪ ਨੂੰ ਪਰਚਾਉਣ ਦਾ ਸ਼ੌਕ ਹੈ। ਜੀ ਜਦੋਂ ਤਾਂ ਉਹਨਾਂ ਦਾ ਮੈਂ ਮੁੱਢਲਾ ਪਾਰਟ ਪੜ੍ਹ ਰਿਹਾ ਸੀ ਅਤੇ ਮੈਂ ਵੀ ਫੈਸੀਨੇਟ ਸੀ ਉਹਨਾਂ ਦੇ ਗੱਲ ਤੋਂ, ਪਰ ਜਦੋਂ ਉਹਨਾਂ ਨੇ ਐਂਡ 'ਚ ਜਾ ਕੇ ਕਨਕਲੂਡ ਕੀਤਾ ਅਤੇ ਮੈਨੂੰ ਲੱਗਿਆ ਕਿ ਵੀ ਗੱਲ ਉਹੀ ਹੈ ਜਿਹੜੀ ਇਹ ਵੀ ਕਹਿਣਾ ਚਾਹੁੰਦੇ ਨੇ। ਔਰ ਹਰ ਗਿਆਨਵਾਨ ਜਾਂ ਹਰ ਇਮਾਨਦਾਰ ਜਿਹੜਾ ਅਧਿਆਤਮ 'ਚ ਸਿੱਖੀ 'ਚ ਵਿਸ਼ਵਾਸ ਰੱਖਣ ਵਾਲਾ ਹੈ ਉਹ ਇਹੀ ਕਰੇਗਾ ਵੀ ਪਹਿਲੀ ਗੱਲ ਤਾਂ ਇਹਨੂੰ ਸ਼ਬਦਾਂ ਦਾ ਹੇਰ ਫੇਰ ਹੈ। ਤੁਸੀਂ ਕਿਸ ਨੂੰ ਫਰਜ਼ ਕਹਿੰਦੇ ਹੋ, ਕਿਸ ਨੂੰ ਸੇਵਾ ਕਹਿੰਦੇ ਹੋ, ਕਿਸ ਨੂੰ ਪਰਉਪਕਾਰ ਕਹਿੰਦੇ ਹੋ, ਕਿਸ ਨੂੰ ਤੁਸੀਂ ਅਹਿਸਾਨ ਕਹਿੰਦੇ ਹੋ, ਇਹ ਪਰਸੈਪਸ਼ਨ ਹੈ ਹਰ ਇੱਕ ਦੇ ਮਾਈਂਡ ਦੇ ਉੱਤੇ। ਇੱਕ ਦੇ ਲਈ ਕੋਈ ਚੀਜ਼ ਜਿਹੜੀ ਹੈ ਉਹ ਹਾਂ ਇਸ 'ਚ ਇੱਕ ਪਾਰਟ ਜ਼ਰੂਰ ਹੈ ਕਿ ਜਦੋਂ ਅਸੀਂ ਥੋੜ੍ਹਾ ਕਰਕੇ ਬਹੁਤੇ ਦੀ ਆਸ ਕਰਦੇ, ਜਿਵੇਂ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਸੇਵਾ ਥੋੜ੍ਹੀ ਮੰਗਣ ਬਹੁਤਾ। ਹੁਣ ਉਹ ਸੇਵਾ ਅਧਿਆਤਮ ਦੀ ਦੁਨੀਆ 'ਚ ਵੀ ਭਾਵੇਂ ਜਿਵੇਂ ਇਹਨਾਂ ਨੇ ਸ਼ਬਦ ਵਿਚਾਰ ਦੀ ਗੱਲ ਕੀਤੀ ਕਿ ਵੀ ਅਸੀਂ ਜਦੋਂ ਥੋੜ੍ਹਾ ਬਹੁਤ ਵਕਤ ਇਸ ਪਾਸੇ ਲਾਉਂਦੇ ਤਾਂ ਫਿਰ ਬਾਰਕ ਆਂਗੀ ਹੋਂ ਸਭ ਕੁਛ ਮੰਗਾ, ਫਿਰ ਅਸੀਂ ਬੱਚੇ ਵਾਂਗ ਮੰਗਣਾ ਸ਼ੁਰੂ ਕਰ ਦਿੰਦੇ।
ਦੂਸਰਾ ਪਾਸਾ ਇਹ ਈਵਨ ਆਪਣੇ ਭਰਾਵਾਂ ਜਾਂ ਭੈਣਾਂ ਜਾਂ ਪਰਿਵਾਰ ਦੀ ਸੇਵਾ ਸੰਭਾਲ ਦੇ ਹਵਾਲੇ ਨਾਲ ਵੀ ਹੁੰਦਾ ਹੈ। ਉਹਦੇ 'ਚ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਸੀਂ ਕਿਸੇ ਲਈ ਵਾਧੂ ਚਿੰਤਤ ਆ ਜਾਂ ਕਰ ਰਹੇ ਹਾਂ, ਉਸ ਦਾ ਜਦੋਂ ਸਾਨੂੰ ਲੋੜ ਹੋਏਗੀ ਤੇ ਦੂਸਰਾ ਵੀ ਸਾਡੇ ਲਈ ਜਿਹੜਾ ਉਹ ਖਲੋਏਗਾ ਜੀ। ਉਹ ਜਦੋਂ ਨਹੀਂ ਖਲੋਂਦਾ ਜਾਂ ਪਿੱਠ ਦਿਖਾਉਂਦਾ ਫਿਰ ਸਾਨੂੰ ਬੜਾ ਦੁੱਖ ਹੁੰਦਾ ਜੀ, ਅਸੀਂ ਤਾਂ ਟੁੱਟ ਟੁੱਟ ਕੇ ਮਰ ਗਏ, ਅਸੀਂ ਤਾਂ ਇਹ ਕੀਤਾ। ਮਾਪਿਓ ਪ੍ਰਤੀ ਵੀ ਹੁਣ ਜੇ 3-4 ਭਰਾ ਭੈਣਾਂ ਨੇ ਤੇ ਜਿਹੜਾ ਕੋਈ ਸੇਵਾ ਸੰਭਾਲ ਕਰ ਰਿਹਾ ਹੁੰਦਾ ਹੈ ਤੇ ਉਸ ਨੂੰ ਦੂਸਰੇ ਕਹਿ ਰਹੇ ਹੁੰਦੇ ਨੇ ਜੀ ਇਹ ਹੁਣ ਆਪਣੀ ਜ਼ਮੀਨ ਦਾ ਹਿੱਸਾ ਇਹਨੂੰ ਹੀ ਦੇਣਾ, ਘਰ ਇਹਦੇ ਨਾਂ ਹੀ ਲਵਾਉਣਾ, ਇਹ ਤਾਂ ਹੀ ਕਰ ਰਹੇ ਨੇ, ਤਾਂ ਹੀ ਰੱਖਿਆ ਜੀ। ਹਾਲਾਂਕਿ ਇਹ ਨਹੀਂ ਹੁੰਦਾ ਜੇ ਉਹਨਾਂ ਨੂੰ ਕੋਈ ਕਹੇ ਜੀ ਤੁਸੀਂ ਵੀ ਲੈ ਆਓ ਤੇ ਉਹਨਾਂ ਨੂੰ ਲੱਗਦਾ ਸਾਨੂੰ ਕੀ ਦੇਣਾ ਇਹਨਾਂ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨੀ ਫਿਤਰਤ ਦੇ ਵਿੱਚ ਔਰ ਜਦੋਂ ਇਨਸਾਨ ਅਧਿਆਤਮ ਦੀ ਦੁਨੀਆ ਵੱਲ ਤੁਰਦਾ ਹੈ, ਕਈ ਵਾਰ ਤੁਸੀਂ ਛੋਟੀਆਂ ਚੀਜ਼ਾਂ ਲਈ ਵੀ ਮੰਗਦੇ ਹੋ। ਜਿਹੜਾ ਗੁਰਦੁਆਰਾ ਸਾਹਿਬ 'ਚ ਜਾ ਕੇ ਜਿਹੜਾ ਲੰਗਰ ਮੇ ਜੋ ਢੋਏ ਜਲ ਦੇਗ ਜੋ ਵਰਤਾਏ ਜਬੀ ਤਬੀ ਤੋਂ ਉਹ ਸਿੱਖ ਸਤਿਗੁਰੂ ਕੋ ਪਿਆਰਾ ਹੈ। ਇਹ ਵੀ ਜਿਹੜੀ ਸੇਵਾ ਹੈ ਲੰਗਰ ਦੇ ਵਿੱਚ ਪ੍ਰਸ਼ਾਦੇ ਸਜਾਣਾ, ਦਾਲ ਸਜਾਣਾ, ਜਿਹੜਾ ਹੋਰ ਜਿਹੜੀ ਹੈ ਉਸ ਦੀ ਸਾਫ਼ ਸਫਾਈ ਕਰਨੀ, ਆਏ ਗਏ ਨੂੰ ਜਿਹੜਾ ਉਹ ਵੈਲਕਮ ਕਰਕੇ ਉਸ ਦੀ ਕਰਨਾ। ਕਿਉਂਕਿ ਜੇ ਤੁਸੀਂ ਇਸ ਕਿਸਮ ਦੀ ਸੇਵਾ ਵੀ ਕਰ ਰਹੇ ਹੁੰਦੇ ਹੋ ਤਾਂ ਜਿਹੜੀ ਗੁਰ ਵਿਚਾਰ ਦੀ ਗੱਲ ਉਹਨਾਂ ਨੇ ਕੀਤੀ ਹੈ, ਕੋਈ ਸ਼ਬਦ ਮਨ ਚੋਂ ਬਾਹਰ ਤਾਂ ਨਹੀਂ ਹੋ ਜਾਂਦਾ ਜੀ। ਸੋ ਰਾਦਰ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਹੁਣ ਉਹਦੇ 'ਚ ਤੁਹਾਡਾ ਹੱਥੀਂ ਸੇਵਾ ਵੀ ਸੇਵਾ ਹੈ, ਜਿਹੜਾ ਕਲਮ ਚਲਾ ਰਿਹਾ ਹੈ ਗੁਰੂ ਦੇ ਪਿਆਰ ਦੇ ਵਿੱਚ ਉਹ ਵੀ ਗੁਰੂ ਦੀ ਸੇਵਾ 'ਚ ਉਹਨੇ ਆਪਣਾ ਆਪ ਅਰਪਣ ਕੀਤਾ ਹੋਇਆ। ਜਿਹੜਾ ਇਮਾਨਦਾਰੀ ਦੇ ਨਾਲ ਆਪਣੀ ਕਮਾਈ ਕਰਕੇ, ਆਪਣੀ ਕਿਰਤ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਿਹਾ ਹੈ, ਬੱਚਿਆਂ ਨੂੰ ਸਿੱਖੀ ਜੀਵਨ ਦੇ ਨਾਲ ਉਸ ਨੇ ਜੋੜਿਆ ਹੋਇਆ, ਭਾਵੇਂ ਉਸ ਕੋਲ ਉਨਾ ਵਕਤ ਨਹੀਂ ਕਿ ਉਹ ਗੁਰਦੁਆਰਾ ਸਾਹਿਬ ਜਾ ਕੇ ਲੰਮਾ ਵਕਤ ਕੀਰਤਨ ਸੁਣ ਸਕੇ ਜਾਂ ਦੂਸਰਾ, ਲੇਕਿਨ ਉਸ ਦੇ ਮਨ 'ਚ ਫੇਥ ਹੈ ਤੇ ਉਹ ਵੀ ਆਪਣਾ ਫਰਜ਼, ਹੁਣ ਉਹਨੂੰ ਤੁਸੀਂ ਸੇਵਾ ਕਹਿ ਲਓ ਪਰਿਵਾਰ ਦੀ ਕਿ ਜੀ ਬੱਚਿਆਂ ਦੀ ਸੇਵਾ ਹੈ ਜਾਂ ਬੱਚਿਆਂ ਪ੍ਰਤੀ ਫਰਜ਼ ਹੈ, ਸ਼ਬਦਾਂ ਦੇ ਹੇਰ ਫੇਰ ਨਾਲ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੁੱਢਲੀ ਗੱਲ ਇਹ ਹੈ ਵੀ ਸਾਡਾ ਇਹ ਫੇਥ ਕਲੀਅਰ ਹੋਣਾ ਚਾਹੀਦਾ ਵੀ ਕਾਰਨ ਅਸੀਂ ਨਹੀਂ ਹੈ ਜੋ ਵੀ ਕਰ ਰਹੇ। ਜੇ ਅਸੀਂ ਬੱਚਿਆਂ ਦੀ ਸਾਂਭ ਸੰਭਾਲ ਕਰ ਰਹੇ ਹਾਂ ਤੇ ਅਕਾਲ ਪੁਰਖ ਦੀ ਇਹ ਰਹਿਮਤ ਹੈ ਕਿ ਉਹਨੇ ਸਾਨੂੰ ਜਿਹੜੀ ਹੈ ਉਹ ਹਿੰਮਤ ਦਿੱਤੀ ਹੈ, ਸਮਰੱਥਾ ਦਿੱਤੀ ਹੈ। ਸੋ ਇਸ ਲਈ ਜਿਹੜਾ ਸਿੱਖ ਦਾ ਜੀਵਨ ਹੈ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਦੇ ਹਵਾਲੇ ਨਾਲ ਹੋਏ, ਮਨੁੱਖਤਾ ਦੀ ਸੇਵਾ ਦੇ ਹਵਾਲੇ ਨਾਲ ਹੋਏ, ਆਪਣੀ ਕਿਰਤ ਕਰਨ ਦੇ ਹਵਾਲੇ ਨਾਲ ਹੋਏ, ਜਾਂ ਜੋ ਵੀ ਕੰਮ ਕੋਈ ਕਰਦਾ, ਗੱਲ ਉਹਦੇ ਅੰਦਰ ਪੁੜੀ ਹੋਈ ਉਹ ਭਾਵਨਾ ਹੈ ਕਿ ਉਹ ਕਿਵੇਂ ਨਿਰੰਕਾਰ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਦਾ ਹੈ। ਔਰ ਜਿਹੜਾ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ, ਉਸ ਦੇ ਜਿਵੇਂ ਉਹ ਕੰਮ ਤਾਂ ਇਹੀ ਹੈ ਕਿ ਵੀ ਉਹਨੇ ਉਸ ਨਿਰੰਕਾਰ ਨੂੰ ਯਾਦ ਕਰਨਾ, ਪਰ ਉਸ ਦੇ ਲਈ ਉਹਨੂੰ ਆਪਣਾ ਕੋਈ ਖਾਸ ਜਿਹੜਾ ਤੌਰ ਤਰੀਕੇ ਨਹੀਂ ਨੇ ਕਿ ਜਿਹਦੇ ਨਾਲ ਉਸਨੇ ਉਸ ਯਾਦ ਨੂੰ ਆਪਣੇ ਕੰਟੀਨਿਊ ਕਰਨਾ। ਉਹ ਯਾਦ ਤਾਂ ਸਦਾ ਹੀ ਸਾਥ ਸਾਥ ਸਿਮਰੋ ਗੋਬਿੰਦ। ਹੁਣ ਸਿਮਰਨਾ ਔਰ ਉਸ ਸਿਮਰਨ ਦੀ ਵਿਚਾਰ ਕਰਨੀ, ਵਿਚਾਰ ਅਸੀਂ ਗੁਰਮਤਿ ਦੇ ਹਵਾਲੇ ਨਾਲ ਸੰਗਤ ਦੇ ਵਿੱਚ ਬੈਠਦੇ ਹਾਂ, ਆਪਸ ਦੇ ਵਿੱਚ ਬੈਠਦੇ ਹਾਂ। ਜੇ ਹੁਣ ਅਸੀਂ ਵੀ ਡਿਸਕਸ ਕਰਦੇ ਹਾਂ ਕਿਸੇ ਨੁਕਤੇ ਨੂੰ, ਇਹ ਵੀ ਇੱਕ ਵਿਚਾਰ ਹੈ, ਉਹਦੇ 'ਚ ਸੰਭਵ ਹੈ ਕਮੀਆਂ ਨੇ, ਕਮਜ਼ੋਰੀਆਂ ਨੇ, ਅਸੀਂ ਵੀ ਗੁਨਾਹਗਾਰ ਹੈ, ਅਸੀਂ ਉਸ ਦੀ ਸਾਰੇ ਪਾਠ ਨੂੰ ਨਾ ਸਮਝ ਸਕਦੇ ਹੋਈਏ, ਲੇਕਿਨ ਮਕਸਦ ਤਾਂ ਇਹੀ ਹੁੰਦਾ ਹੈ ਕਿ ਭਾਈ ਕਿਵੇਂ ਗੁਰੂ ਦੇ ਸਿਧਾਂਤ ਨੂੰ ਔਰ ਜਿਹੜਾ ਸਾਡਾ ਅਲਟੀਮੇਟ ਡੈਸਟਨੀ ਹੈ ਜਿਹਦੇ ਨਾਲ ਅਸੀਂ ਜੇ ਖਾਲਿਸਤਾਨ ਵੀ ਬਣਾਉਣਾ ਚਾਹੁੰਦੇ ਹਾਂ, ਇਸ ਲਈ ਹੈ ਕਿ ਸਾਡੇ ਕੋਲ ਐਸਾ ਖਿੱਤਾ ਹੋਏ ਜਿੱਥੇ ਆਜ਼ਾਦੀ ਦੇ ਨਾਲ ਖਾਲਸੇ ਦਾ ਸਿਧਾਂਤ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਦਾ ਸਿਧਾਂਤ ਪ੍ਰਫੁੱਲਤ ਹੋਏ। ਸੋ ਇਹ ਵੀ ਇੱਕ ਸੇਵਾ ਦਾ ਹੀ ਆਸਪੈਕਟ ਹੈ ਜਿਹਦੇ 'ਚ ਕਿ ਤੁਸੀਂ ਪੋਲੀਟੀਕਲ ਐਕਟਿਵਿਜ਼ਮ ਵੀ ਕਰਦੇ ਹੋ। ਸੋ ਇਹਨਾਂ ਦਾ ਬਹੁਤ ਪਹਿਲਾਂ ਦਾ ਇਹ ਮੈਸੇਜ ਹੈ, ਮੇਰੇ ਖਿਆਲ ਹੈ 2 ਮਹੀਨੇ ਹੀ ਹੋ ਗਏ ਹੋਣਗੇ, ਹੁਣ ਤਾਂ ਸ਼ਾਇਦ ਲਿਖ ਕੇ ਵੀ ਭੁੱਲ ਗਏ ਹੋਣੇ ਨੇ, ਪਰ ਮੈਨੂੰ ਨਹੀਂ ਸੀ ਇਹ ਭੁੱਲਿਆ ਕਿ ਵੀ ਇਹਨਾਂ ਨੂੰ ਅਸੀਂ ਜ਼ਰੂਰ ਸਪੇਸ ਦੇਣਾ। ਸੋ ਵੀਰ ਰਜਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।